ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 24 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-979-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਵੇਰੇ ਜਿਸ ਤਰ੍ਹਾਂ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ USA ਦੇ ਅਟਾਰਨੀ ਜਨਰਲ ਮੈਰਕ ਗਾਰਲੈਂਡ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਉਸ ਚੀਜ਼ ਦੀ ਬਾਬਤ ਜੋ ਬਾਹਰਲੇ ਮੁਲਕਾਂ ਦੇ ਲੋਕ USA ਦੇ ਵਿੱਚ ਇੰਟਰਫੀਰੈਂਸ ਕਰ ਰਹੇ ਆ ਜਾਂ USA ਦੀ ਸਰਕਾਰ ਨੂੰ ਇਨਡਾਇਰੈਕਟਲੀ ਕਿਸੇ ਨਾ ਕਿਸੇ ਤਰ੍ਹਾਂ ਇੰਟਰਫੀਰੈਂਸ ਕਰਕੇ ਆਪਣੀਆਂ ਫੇਵਰਸ ਲੈਣੀਆਂ ਚਾਹੁੰਦੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਪ੍ਰੈਸ ਕਾਨਫਰੰਸ ਕਰਨ ਵੇਲੇ ਉਹਨਾਂ ਦੇ ਨਾਲ ਡਿਪਟੀ ਅਟਾਰਨੀ ਜਨਰਲ ਲੀਜ਼ਾ ਮੋਨਾਕੋ, FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ, ਮੈਥਿਊ ਓਲਸਨ, ਅਸਿਸਟੈਂਟ ਅਟਾਰਨੀ ਜਨਰਲ ਨੈਸ਼ਨਲ ਸਿਕਿਉਰਿਟੀ ਦੇ ਹੋਰ ਜਸਟਿਸ ਡਿਪਾਰਟਮੈਂਟ ਦੇ ਕਾਫੀ ਆਫੀਸ਼ੀਅਲਸ ਸੀਗੇ। ਇਹ ਸਾਰੇ ਕਾਰਸੀ ਦੇ ਵਿੱਚ ਉਹਨਾਂ ਨੇ ਇਹ ਅਨਾਉਂਸ ਕੀਤਾ ਵੀ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਲੋਕ ਅਨਲਾਫਲੀ USA ਦੇ ਵਿੱਚ ਜਿਹੜੀ ਆ ਉਹ ਇੰਟਰਫੀਰੈਂਸ ਕਰਨਾ ਚਾਹੁੰਦੇ ਆ ਵੱਖ-ਵੱਖ ਮੁੱਦਿਆਂ ਦੇ ਉੱਤੇ। ਉਹਨਾਂ ਨੇ ਇੱਕ ਦੱਸਿਆ ਵੀ ਇੱਕ ਕੇਸ ਦੇ ਵਿੱਚ ਚਾਈਨੀਜ਼ ਨੈਸ਼ਨਲਸ ਨੂੰ ਇੱਕ ਤਰ੍ਹਾਂ ਦੇ ਨਾਲ ਚਾਰਜ ਕੀਤਾ ਗਿਆ, ਜਿਹੜਾ ਕਿ ਕੋਸ਼ਿਸ਼ ਕਰ ਰਿਹਾ ਸੀ USA ਦੇ ਵਿੱਚ ਜੋ ਗਵਰਨਮੈਂਟ ਆ ਜਾਂ USA ਦੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਖਾਸ ਕਰਕੇ ਗਲੋਬਲ ਟੈਲੀਕਮਿਊਨੀਕੇਸ਼ਨ ਕੰਪਨੀ ਨੂੰ ਲੈ ਕੇ ਉਹਨੂੰ ਕਿਸ ਤਰ੍ਹਾਂ ਇਨਫਲੂਐਂਸ ਕੀਤਾ ਜਾ ਸਕਦਾ ਵੀ ਉਹ ਚਾਰਜਸ ਉਹਨਾਂ ਦੇ ਉੱਤੇ ਨਾ ਲੱਗਣ। ਜਸਟਿਸ ਡਿਪਾਰਟਮੈਂਟ ਨੇ ਕੰਪਨੀ ਦਾ ਨਾਮ ਤਾਂ ਨਹੀਂ ਦੱਸਿਆ। ਇਹ ਤੋਂ ਬਿਨਾਂ ਉਹਨਾਂ ਨੇ ਇਹ ਕਿਹਾ ਵੀ ਜੋ ਡਿਫੈਂਡੈਂਟ ਸੀ ਉਹਨਾਂ ਦੇ ਵਿੱਚ ਗੌਚਨ ਹੀ, ਜ਼ੈਂਗ ਵੈਂਗ, ਇਹਨਾਂ ਦੇ ਨਾਂ ਜਿਹੜੇ ਆਏ ਹੈਗੇ ਆ, ਜੋ ਕਿ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਵਾਈ ਜੋ ਕੰਪਨੀ ਆ ਚਾਈਨਾ ਦਾ ਟੈਲੀਕਾਮ ਮੈਨੂਫੈਕਚਰਿੰਗ ਦਾ, ਉਹਦੇ ਨਾਲ ਰਿਲੇਟਡ ਹੈਗੀ ਆ। ਕੰਪਲੇਨ ਦੇ ਵਿੱਚ ਇਹ ਦੱਸਿਆ ਕਿਸ ਤਰ੍ਹਾਂ ਉਹਨਾਂ ਨੇ ਇੱਕ ਅਨਨੇਮਡ ਇਨਫੋਰਮੈਂਟ ਨੂੰ $61,000 ਦਿੱਤਾ ਬਿਟਕੋਇਨ ਦੇ ਵਿੱਚ, ਤਾਂ ਕਿ ਉਹ ਜਸਟਿਸ ਡਿਪਾਰਟਮੈਂਟ ਦੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕੰਪਨੀ ਦੀ, ਉਹਦੇ ਉੱਤੇ ਇਨਫਲੂਐਂਸ ਕਰ ਸਕੇ। ਸੋ ਇਹ ਜੋ ਅਟਾਰਨੀ ਜਨਰਲ ਗਾਰਲੈਂਡ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹਨਾਂ ਕੇਸਾਂ ਤੋਂ ਇਹ ਪਤਾ ਚੱਲ ਰਿਹਾ ਵੀ ਗਵਰਨਮੈਂਟ ਆਫ ਚਾਈਨਾ ਇੰਟਰਫੀਅਰ ਕਰ ਰਹੀ ਆ ਰਾਈਟਸ ਐਂਡ ਫਰੀਡਮਸ ਆਫ ਇੰਡੀਵਿਜੂਅਲ ਇਨ ਯੂਨਾਈਟਿਡ ਸਟੇਟਸ। ਸੋ ਇਹ ਸਾਡੇ ਜੁਡੀਸ਼ੀਅਲ ਸਿਸਟਮ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਪਰ ਉਹ ਸਕਸੀਡ ਨਹੀਂ ਹੋ ਸਕਦੇ। ਜਸਟਿਸ ਡਿਪਾਰਟਮੈਂਟ ਇੱਦਾਂ ਦੀ ਚੀਜ਼ ਨੂੰ ਕਦੇ ਵੀ ਟੋਲਰੇਟ ਨਹੀਂ ਕਰੂਗੀ ਕਿ ਕੋਈ ਬਾਹਰ ਦੀ ਫੋਰਨ ਪਾਵਰ ਉਹਨਾਂ ਦੇ ਜਿਹੜੇ USA ਦੇ ਰੂਲਸ ਆਫ ਲਾਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਥੱਲੇ ਸਿੱਟੇ। ਕਿਉਂਕਿ ਗਾਰਲੈਂਡ ਇਹ ਕਹਿੰਦੇ ਆ ਵੀ ਸਾਡਾ ਸਿਸਟਮ ਬਹੁਤ ਸਟਰੋਂਗ ਆ, ਸੋ ਅਸੀਂ ਕਿਸੇ ਨੂੰ ਸਕਸੈਸਫੁਲ ਨਹੀਂ ਹੋਣ ਦੇਵਾਂਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਇਸ ਟਾਈਮ ਕਹਿੰਦੇ ਵੀ ਲੋਕਾਂ ਦੇ ਮਨ ਦੇ ਵਿੱਚ ਇਨਫਲੇਸ਼ਨ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਹੈ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਹਿੰਦੇ ਇੱਥੋਂ ਤੱਕ ਕਿ ਜਿਹੜੀਆਂ ਹੁਣ ਅਰਨਿੰਗ ਕਾਲਸ ਹੈਗੀਆਂ, ਜਿਹੜੀਆਂ ਕੰਪਨੀਆਂ ਦੀਆਂ ਆਪਣੇ ਇਨਵੈਸਟਰਸ ਦੇ ਨਾਲ ਸਟੇਕ ਹੋਲਡਰਸ ਆ ਉਹਨਾਂ ਦੇ ਨਾਲ ਹੁੰਦੀਆਂ ਆ, ਉਹਦੇ ਵਿੱਚ ਵੀ ਇਨਫਲੇਸ਼ਨ ਹੀ ਇਸ ਟਾਈਮ ਮੁੱਖ ਤੌਰ ਦੇ ਉੱਤੇ ਮੁੱਦਾ ਜਿਹੜਾ ਆ ਉਹ ਬਣਦਾ ਜਾ ਰਿਹਾ ਆ। ਕਹਿੰਦੇ 2/3 ਕੰਪਨੀਆਂ ਜਿਹੜੀਆਂ S&P 500 ਦੇ ਵਿੱਚ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਰਿਪੋਰਟਡ ਅਰਨਿੰਗਸ
ਜਾਰੀ ਕੀਤੀਆਂ ਆ, ਉਹਦੇ ਵਿੱਚ ਕਹਿੰਦੇ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਦੇ ਦੁਆਰਾ 2/3 ਕੰਪਨੀਆਂ ਦੇ ਦੁਆਰਾ ਇਨਫਲੇਸ਼ਨ ਦੀ ਚਰਚਾ ਜਿਹੜੀ ਆ ਉਹ ਹੋਈ ਆ। ਉਹਨਾਂ ਵਿੱਚ ਸਿਟੀ ਗਰੁੱਪ, ਪੈਪਸੀਕੋ, ਐਬਟ ਲੈਬੋਰਟਰੀਜ਼ ਵਰਗੇ ਜਿਹੜੇ ਕੰਪਨੀਜ਼ ਆ ਉਹ ਸ਼ਾਮਲ ਨੇ। ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਛ ਚਿਰ ਤੋਂ, ਕਈ ਮਹੀਨਿਆਂ ਤੋਂ ਇਨਫੈਕਟ ਜਿਹੜੀ ਇਨਫਲੇਸ਼ਨ ਆ ਉਹ ਲਗਾਤਾਰ 8-9% ਦੇ ਦਰਮਿਆਨ ਜਿਹੜੀ ਉਹ ਚੱਲ ਰਹੀ ਆ ਤੇ ਅਜੇ ਘਟਣ ਦਾ ਕੋਈ ਨਾਮ ਨਹੀਂ ਦੇ ਰਹੀ ਹੈਗੀ। ਸੋ ਇੱਥੋਂ ਤੱਕ ਕਿ ਆਪਾਂ ਦੇਖਿਆ ਵੀ ਸਤੰਬਰ ਮਹੀਨੇ ਦੇ ਵਿੱਚ ਵੀ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਸੀਗਾ, ਉਹ ਉਸ ਤੋਂ ਪਿਛਲੇ ਮਹੀਨੇ ਦੇ ਨਾਲੋਂ ਵੱਧ ਜਿਹੜਾ ਉਹ ਰਿਹਾ ਸੀਗਾ। ਸੋ ਇਸ ਟਾਈਮ ਇਨਫਲੇਸ਼ਨ ਮੇਨ ਜਿਹੜਾ ਆ ਉਹ ਮੁੱਦਾ ਆ ਉਹ ਬਣ ਕੇ ਉੱਭਰ ਰਿਹਾ ਆ। ਇੱਥੋਂ ਤੱਕ ਕਿ ਹੁਣ ਜਿਹੜੇ 15 ਦਿਨ ਰਹਿ ਗਏ ਨੇ ਇਲੈਕਸ਼ਨਸ ਦੇ ਵਿੱਚ, ਉਸ ਵਿੱਚ ਵੀ ਇਸ ਵਾਰ ਇਹ ਮੇਨ ਮੁੱਦੇ ਦੇ ਵਜੋਂ ਹੀ ਚੱਲ ਰਿਹਾ ਆ। ਅਗਲੀ ਖਬਰ, ਕੈਲੀਫੋਰਨੀਆ ਦੇ ਵਿੱਚ ਇੱਕ ਟੀਚਰ ਨੂੰ ਅਰੈਸਟ ਕੀਤਾ ਗਿਆ ਹੈ। 61 ਸਾਲਾਂ ਦੀ ਓਲਡ ਇਸ ਬੀਬੀ ਟੀਚਰ ਨੇ, ਕਹਿੰਦੇ ਵੀ 2020 ਦੇ ਵਿੱਚ ਇੱਕ ਬੱਚਾ ਸੀ ਸਕੂਲ ਦਾ ਜੋ 15 ਸਾਲਾਂ ਦਾ ਸੀ, ਹੋਲਗਾ ਕੈਸਟੀਲੋ ਓਲੀਵਰਸ, ਉਹ ਗਵਾਚ ਗਿਆ ਸੀ, ਗੁੰਮ ਹੋ ਗਿਆ ਸੀ, ਡਿਸਪੀਅਰ ਹੋ ਗਿਆ ਸੀ। ਤੇ ਇਸ ਲੇਡੀ ਦੇ ਘਰ, ਉਹ ਇਸ ਟੀਚਰ ਦੇ ਘਰ ਰਹਿ ਰਿਹਾ ਸੀ, ਕਿਉਂਕਿ ਜੋ ਗਵਾਚਾ ਸੀ ਉਹ ਇਸ ਟੀਚਰ ਦੇ ਜੋ ਬੱਚਾ ਆ ਉਸ ਦਾ ਫਰੈਂਡ ਸੀਗਾ। ਪਰ ਕਿਉਂਕਿ ਅੰਡਰ ਏਜ ਆ, ਸੋ ਇਹ ਇੱਕ ਫੈਲਨੀ ਆ। ਕਹਿੰਦੇ ਵੀ ਡਿਟੈਂਸ਼ਨ ਆਫ ਮਾਈਨਰ ਵਿਦ ਦਾ ਇੰਟੈਂਟ ਟੂ ਕੰਸੀਲ ਦਾ ਪੇਰੈਂਟਸ ਐਂਡ ਮਿਸਡਿਮੀਨਰ ਕਾਊਂਟ ਆਫ ਕੰਟਰੀਬਿਊਟਿੰਗ ਟੂ ਡਿਲਿੰਕੁਐਂਸੀ ਆਫ ਏ ਮਾਈਨਰ, ਵੀ ਤੁਸੀਂ ਪੇਰੈਂਟ ਤੋਂ ਲੁਕੋ ਕੇ ਰੱਖਿਆ ਬੱਚੇ ਨੂੰ। ਇਨਵੈਸਟੀਗੇਟਰ ਨੇ ਇਹ ਕਿਹਾ ਵੀ 15 ਸਾਲਾਂ ਦਾ ਮਾਈਕਲ ਰੈਮਰੇਜ਼ ਜੂਨ 2020 ਦੇ ਵਿੱਚ ਗਵਾਚ ਗਿਆ ਸੀ ਤੇ ਬਹੁਤ ਉਹਦੀ ਕੋਸ਼ਿਸ਼ਾਂ ਹੋਈਆਂ, ਫਲਾਇਰ ਰੱਖੇ ਗਏ ਸਕੂਲ 'ਚ, ਸਾਰਿਆਂ ਨੂੰ ਪੁੱਛਗਿੱਛ ਕੀਤੀ ਗਈ, ਪਰ ਲੱਭ ਨਹੀਂ ਸਕੇ। ਹੁਣ ਉਹ ਆਪਣੇ ਆਪ ਮਾਰਚ 11 2022 ਨੂੰ 2 ਸਾਲਾਂ ਬਾਅਦ ਜੋ ਮਿਸਿੰਗ ਸੀਗਾ, ਆਪਣੇ ਘਰ ਆ ਗਿਆ ਤੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਸੀ। ਉਸਨੇ ਦੱਸਿਆ ਵੀ ਕਿੱਥੇ ਠਹਿਰਿਆ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਸ ਟੀਚਰ ਨੂੰ ਅਰੈਸਟ ਕਰ ਲਿਆ ਹੈਗਾ ਆ ਤੇ ਉਹਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਛੱਡ ਦਿੱਤਾ ਗਿਆ ਹੈਗਾ ਆ। ਸੋ ਇਸੇ ਸੰਬੰਧ ਦੇ ਵਿੱਚ ਰੈਂਚੋ ਕੋਰਡੋਵਾ ਦੀ ਪੁਲਿਸ ਡਿਪਾਰਟਮੈਂਟ ਨੇ ਆਪਣਾ ਨੰਬਰ 916 362 5515 ਦਿੱਤਾ ਆ ਕਿ ਜੇ ਕਿਸੇ ਨੂੰ ਵੀ ਇਹਦੇ ਬਾਰੇ ਇਨਫੋਰਮੇਸ਼ਨ ਹੋਵੇ ਤੇ ਉਹ ਪੁਲਿਸ ਦੇ ਨਾਲ ਗੱਲਬਾਤ ਕਰ ਸਕਦਾ ਹੈ। ਸਵੇਰੇ ਸੇਂਟ ਲੂਇਸ ਮਜ਼ੂਰੀ ਦੀ ਆਪਾਂ ਚਰਚਾ ਕੀਤੀ ਸੀ ਵੀ ਸਕੂਲ ਦੇ ਵਿੱਚ ਜਿਹੜੀ ਗੋਲੀ ਚੱਲੀ ਆ, ਉਸ ਮਾਮਲੇ ਵਿੱਚ ਜਿਹੜੀਆਂ ਨਵੀਆਂ ਖੁਲਾਸੇ ਜਿਹੜੇ ਉਹ ਸਾਹਮਣੇ ਆ ਰਹੇ ਆ ਵੀ ਇੱਕ ਟੀਨੇਜਰ ਗਰਲ ਤੇ ਇੱਕ ਹੈਲਥ ਟੀਚਰ ਆ, ਉਹਨਾਂ ਦੀ ਇਸ ਗੋਲੀकांड ਦੇ ਵਿੱਚ ਮੌਤ ਹੋ ਚੁੱਕੀ ਆ। 7 ਹੋਰ ਜਿਹੜੇ ਸਟੂਡੈਂਟ ਆ ਉਹ ਜ਼ਖਮੀ ਹੋਏ ਨੇ। ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ ਜਿਹੜਾ ਸੇਂਟ ਲੂਇਸ ਦੇ ਵਿੱਚ ਆ, ਉੱਥੇ ਇਹ ਘਟਨਾ ਵਾਪਰੀ ਆ। ਪੁਲਿਸ ਨੇ ਹਮਲਾਵਰ ਦੀ ਸ਼ਨਾਖਤ ਜਿਹੜੀ ਉਹ ਕੀਤੀ ਆ, 19 ਸਾਲਾਂ ਦਾ ਔਰਲੈਂਡੋ ਹੈਰਿਸ, ਸੇਂਟ ਲੂਇਸ ਦਾ ਹੀ ਜਿਹੜਾ ਉਹ ਰਹਿਣ ਵਾਲਾ ਆ ਤੇ ਉਹ ਪਿਛਲੇ ਸਾਲ ਹੀ ਅਜੇ ਇਸ ਸਕੂਲ ਤੋਂ ਗ੍ਰੈਜੂਏਟ ਜਿਹੜਾ ਉਹ ਹੋਇਆ ਸੀਗਾ। ਇੱਕ ਜਿਹੜਾ ਸਰਵਾਈਵਰ ਜਿਹੜਾ ਬਚਿਆ, ਚਸ਼ਮਦੀਦ ਗਵਾਹ ਕਹਿ ਸਕਦੇ ਹਾਂ, ਕਹਿੰਦੇ ਵੀ ਉਹ ਕਹਿੰਦਾ ਉਸਨੇ ਹਮਲਾਵਰ ਨੂੰ ਕਹਿੰਦੇ ਹੋਏ ਜਿਹੜਾ ਇਹ ਸੁਣਿਆ ਵੀ ਟਾਇਰਡ ਆਫ ਐਵਰੀਬਡੀ ਇਨ ਦਾ ਸਕੂਲ, ਤੇ ਉਹ ਉੱਥੇ ਜਿਹੜਾ ਉਹ ਪਹੁੰਚ ਗਿਆ। ਕਹਿੰਦੇ ਵੀ ਉਹਦੀ ਗਨ ਜਾਮ ਹੋ ਗਈ ਇੱਕ ਟਾਈਮ ਦੇ ਉੱਤੇ ਤੇ ਕਈ ਬੱਚਿਆਂ ਦਾ ਜਿਹੜਾ ਆ ਉਹਨਾਂ ਨੂੰ ਭੱਜਣ ਦਾ ਮੌਕਾ ਮਿਲ ਗਿਆ, ਨਹੀਂ ਤਾਂ ਇੱਥੇ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਸੀਗੇ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਦੱਸੀ ਜਾ ਰਹੀ ਹੈ। ਇੱਕ 8 ਸਾਲਾ ਜੀਨ ਕੁਕਜ਼ਾ, ਉਸ ਦੀ ਜਿਹੜੀ ਕਹਿੰਦੇ ਉੱਥੇ ਹੈਲਥ ਫਿਜ਼ੀਕਲ ਐਜੂਕੇਸ਼ਨ ਪੜ੍ਹਾਉਂਦੇ ਸੀ, ਉਹਨਾਂ ਦੀ ਇਸ ਗੋਲੀकांड ਦੇ ਵਿੱਚ ਜਿਹੜੀ ਉਹ ਮੌਤ ਹੋ ਗਈ ਆ। ਸੋ 3 ਜਾਣਿਆਂ ਦੇ ਮਰਨ ਦੀ ਖਬਰ ਸੀ। ਤੀਜਾ ਜਿਹੜਾ ਹਮਲਾਵਰ ਆ ਉਸ ਨੂੰ ਵੀ ਜਿਹੜਾ ਸ਼ੂਟ ਆ ਉਹ ਕਰ ਦਿੱਤਾ ਗਿਆ ਸੀਗਾ। ਅਗਲੀ ਖਬਰ ਐਥਰਟਨ ਤੋਂ ਆ ਰਹੀ ਆ। ਪਿਛਲੇ ਹਫਤੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਘਰ ਦੇ ਬੈਕਯਾਰਡ ਦੇ ਵਿੱਚੋਂ ਕਾਰ ਦੱਬੀ ਹੋਈ ਮਿਲੀ ਹੈਗੀ ਆ। ਮਰਸਡੀ ਬੈਂਜ 1992 ਚ ਇਹ ਗਵਾਚੀ ਸੀਗੀ ਤੇ ਹੋਮ ਓਨਰ ਜਿਹੜਾ ਸੀਗਾ ਉਸ ਨੂੰ ਅਰੈਸਟ ਵੀ ਕੀਤਾ ਗਿਆ ਸੀ ਮਰਡਰ ਤੇ ਫਰਾਡ ਚਾਰਜਸ ਦੇ ਵਿੱਚ। ਪਰ 30 ਸਾਲ ਪਹਿਲਾਂ ਦੱਬੀ ਹੋਈ ਕਾਰ ਦੇ ਵਿੱਚੋਂ ਕਿਸੇ ਤਰ੍ਹਾਂ ਦੇ ਕੋਈ ਹਿਊਮਨ ਰਿਮੇਨ ਜਾਂ ਕੋਈ ਇਦਾਂ ਦਾ ਕੋਈ ਪ੍ਰੋਡਕਟ ਨਹੀਂ ਲੱਭਿਆ। ਇੱਕ ਲੈਂਡਸਕੇਪਰ ਨੇ ਇਸ ਕਾਰ ਨੂੰ ਲੱਭਿਆ ਸੀ ਜਦੋਂ ਉਹ ਉੱਥੇ ਲੈਂਡਸਕੇਪਿੰਗ ਦਾ ਕੰਮ ਕਰ ਰਿਹਾ ਸੀਗਾ। ਸੋ ਪੁਲਿਸ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ, ਕਹਿੰਦੇ ਵੀ ਇਸ ਕਾਰ ਦੇ ਵਿੱਚ ਸੀਮੈਂਟ ਵਗੈਰਾ ਇਦਾਂ ਦਾ ਸਮਾਨ ਰੱਖਿਆ ਹੋਇਆ ਸੀ, ਪਰ ਹੋਰ ਕੋਈ ਇਦਾਂ ਹਿਊਮਨ ਰਿਮੇਨਸ ਹੋਣ ਉਹ ਨਹੀਂ ਕਿਸੇ ਤਰ੍ਹਾਂ ਦੇ ਵੀ ਲੱਭੇ ਹੈਗੇ। ਇਹ ਜਿਹੜੀ ਕਾਰ ਸੀ ਇਸ ਨੂੰ ਉੱਥੋਂ ਪੁੱਲ ਕਰਕੇ ਟੋ ਟਰੱਕ ਦੀ ਜੋ ਕੰਪਨੀ ਆ
ਉਹ ਉਸ ਨੂੰ ਟੋ ਕਰਕੇ ਸੈਨ ਮਟੇਓ ਕਾਉਂਟੀ ਕ੍ਰਾਈਮ ਲੈਬ ਦੇ ਵਿੱਚ ਲੈ ਗਈ ਆ, ਜਿੱਥੇ ਕਿ ਉਹਦੀ ਇੰਸਪੈਕਸ਼ਨ ਤੇ ਪ੍ਰੋਸੈਸਿੰਗ ਹੋਊਗੀ। ਉਸ ਤੋਂ ਬਾਅਦ ਪਤਾ ਚੱਲੂਗਾ ਵੀ ਇਹ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਘਟਨਾ ਤਾਂ ਨਹੀਂ ਹੋਈ ਜਾਂ ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ ਇਸ ਕਾਰ ਦੇ ਵਿੱਚ ਕੀਤਾ ਗਿਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਜਿਹੜੀ ਉਹ ਆ ਰਹੀ ਆ, ਕਹਿੰਦੇ ਆ ਵੀ ਸੋਕੇ ਦੇ ਚੱਲਦਿਆਂ ਕਈ ਕੈਲੀਫੋਰਨੀਅਨਸ ਆ ਉਹਨਾਂ ਨੂੰ ਪਾਣੀ ਦੇ ਬਿੱਲ ਦੇਣੇ ਵੀ ਔਖੇ ਹੋ ਗਏ ਆ। ਫਰੈਜ਼ਨੋ ਦੀ ਇੱਕ ਰੋਜ਼ੈਰੀਓ ਰੋਡਰੀਗਜ਼ ਦੀ LA ਟਾਈਮਜ਼ ਨੇ ਰਿਪੋਰਟ ਜਿਹੜੀ ਉਹ ਛਾਪੀ ਆ। ਕਹਿੰਦੀ ਵੀ ਇੱਕ ਤਾਂ ਬਿਜਲੀ ਦੀ ਮਹਿੰਗਾ ਜਿਹੜਾ ਉਹ ਹੈਗਾ ਆ $300 ਨੂੰ, ਕਹਿੰਦੇ ਬਿਜਲੀ ਦਾ ਬਿੱਲ ਜਿਹੜਾ ਆਇਆ ਤੇ $220 ਦਾ ਪਾਣੀ ਦਾ, ਸੀਵਰ ਦਾ ਤੇ ਟਰੈਸ਼ ਦਾ ਬਿੱਲ ਆਇਆ। ਕਹਿੰਦੇ ਵੀ ਹੁਣ ਤਾਂ ਸਾਡੇ ਲਈ ਇਹ ਬਹੁਤ ਜ਼ਿਆਦਾ ਕੰਮ ਔਖਾ ਹੋਇਆ ਪਿਆ। 25,000 ਸਾਲ ਦੀ ਇਨਕਮ ਆ ਤੇ 4 ਜਣੇ ਉੱਥੇ ਰਹਿ ਰਹੇ ਆ ਤੇ $100-200 ਤੋਂ ਵੱਧ ਇਦਾਂ ਦਾ ਆਇਆ ਬਿੱਲ। ਕਹਿੰਦੇ ਵੀ ਸਾਡੇ ਲਈ ਇੱਕ ਆਰਥਿਕ ਸੰਕਟ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਰੋਡਰੀਗਜ਼ ਦੇ ਪਰਿਵਾਰ ਵਾਂਗੂ ਇਹ ਮੰਨਿਆ ਜਾਂਦਾ ਵੀ ਕੈਲੀਫੋਰਨੀਆ 'ਚ 13 ਮਿਲੀਅਨ ਲੋਕ ਅਜਿਹੇ ਨੇ ਜਿਹੜੇ ਲੋ ਇਨਕਮ ਹਾਊਸਹੋਲਡਸ ਦੇ ਵਿੱਚ ਰਹਿ ਰਹੇ ਆ ਤੇ ਮਹਿੰਗੇ ਹੁੰਦੇ ਜਾ ਰਹੇ ਜਿਹੜੇ ਪਾਣੀ ਦੇ ਬਿੱਲ ਆ, ਕਾਸਟ ਆ, ਉਹਨਾਂ ਦੇ ਲਈ ਉਹਨਾਂ ਨੂੰ ਨਜਿੱਠਣਾ ਬੜਾ ਔਖਾ ਬਣਦਾ ਜਾ ਰਿਹਾ ਆ। ਸੋ ਉਹ ਰੀਸੈਂਟਲੀ ਜਿਹੜੇ ਆਪਾਂ ਦੇਖਿਆ ਵੀ ਇੱਥੇ ਫਾਰਮਰਸ ਦੇ ਦੁਆਰਾ ਵੀ ਪਾਣੀ ਨੂੰ ਲੈ ਕੇ, ਖਾਸ ਕਰਕੇ ਪਾਣੀ ਦੀ ਮਿਸਮੈਨੇਜਮੈਂਟ ਤੇ ਪਾਣੀ ਕੱਢਣ ਦੇ ਉੱਤੇ ਜਿਹੜੀ ਫੀਸ ਤੇ ਪੈਨਲਟੀਜ਼ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ। ਮੁਜ਼ਾਹਰਾ ਜਿਹੜਾ ਉਹ ਹੋਣਾ ਆ। ਸੋ ਪਰਸੋਂ ਨੂੰ, ਬੁੱਧਵਾਰ ਨੂੰ, ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਆ, ਸੈਕਰਾਮੈਂਟੋ ਦੀ ਰਾਜਧਾਨੀ ਬਿਲਡਿੰਗ, ਕੈਪੀਟਲ ਬਿਲਡਿੰਗ ਆ, ਉੱਥੇ ਜਿਹੜੀਆਂ ਉੱਥੇ ਦੀਆਂ ਮੇਨ ਜਿਹੜੀਆਂ ਪੌੜੀਆਂ ਉਸ ਪਾਸੇ ਵੱਲ ਨੂੰ, ਮੇਨ ਐਂਟਰੈਂਸ ਵਾਲੇ ਪਾਸੇ, ਉੱਥੇ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਜਿਹੜੀ ਆਲਰੇਡੀ ਮਿਲ ਚੁੱਕੀ ਆ ਤੇ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਇਹ ਜਿਹੜਾ ਇਹਨਾਂ ਦਾ ਰੋਸ ਪ੍ਰਦਰਸ਼ਨ ਆ ਸ਼ੁਰੂ ਹੋ ਜਾਣਾ ਆ ਤੇ ਕਈ ਘੰਟਿਆਂ ਤੱਕ ਜਿਹੜਾ ਉੱਥੇ ਉਹ ਚੱਲੇਗਾ। ਸੋ ਜਿਹੜੇ ਵੀ ਰਹਿ ਰਹੇ ਆ, ਜਿਹੜੇ ਖਾਸ ਕਰਕੇ ਇੱਦਾਂ ਪਾਣੀ ਦੇ ਮਸਲਿਆਂ ਤੋਂ ਤੰਗ ਨੇ, ਵੱਧ ਰਹੀਆਂ ਨੇ ਕੀਮਤਾਂ, ਕਿਉਂਕਿ ਇਕੱਲਾ ਮਸਲਾ ਹੈ ਫਾਰਮਰਸ ਦੇ ਲਈ ਨਹੀਂ, ਆਮ ਲੋਕਾਂ ਦੇ ਲਈ ਵੀ ਹੁਣ ਇਹ ਬਣਦਾ ਜਿਹੜਾ ਉਹ ਜਾ ਰਿਹਾ ਆ। ਸੋਕੇ ਵਾਲੀ ਥਾਂ ਦੇ ਉੱਤੇ ਪਾਣੀ ਬੇਸ਼ਕੀਮਤੀ ਜਿਹੜਾ ਉਹ ਬਣ ਜਾਂਦਾ ਆ ਤੇ ਆਮ ਲੋਕਾਂ ਦੇ ਲਈ ਫਿਰ ਅਜਿਹੀਆਂ ਚੀਜ਼ਾਂ ਨੂੰ ਸਰਵਾਈਵ ਕਰਨਾ ਥੋੜਾ ਔਖਾ ਹੁੰਦਾ ਜਾ ਰਿਹਾ। ਸੋ 26 ਤਰੀਕ ਨੂੰ ਜਿਹੜਾ ਫਾਰਮਰਸ ਦੇ ਦੁਆਰਾ ਇਹ ਪ੍ਰਦਰਸ਼ਨ ਆ ਉੱਥੇ ਹੋਣ ਜਾ ਰਿਹਾ ਆ, ਕੈਪੀਟਲ ਦੇ ਵਿੱਚ, ਸੈਕਰਾਮੈਂਟੋ ਦੀ ਬਿਲਡਿੰਗ 'ਚ। ਕੈਲੀਫੋਰਨੀਆ ਦੀ ਇੱਕ ਟਰੱਕਿੰਗ ਕੰਪਨੀ ਇੰਟਰਮੋਡਲ ਕੈਰੀਅਰ ਨਵਾਰੋ ਟਰੱਕਿੰਗ ਗਰੁੱਪ, ਉਹਨਾਂ ਨੇ ਅੱਜ ਲੌਂਗ ਬੀਚ, ਲਾਸ ਐਂਜਲਸ ਏਰੀਏ 'ਚ ਬੈਂਕਰਪਸੀ ਫਾਈਲ ਕਰ ਦਿੱਤੀ ਆ। ਚੈਪਟਰ 7 ਬੈਂਕਰਪਸੀ ਫਾਈਲ ਕੀਤੀ ਆ। ਬੈਲ ਫਲਾਵਰ ਵੇਸਟ ਕੈਲੀਫੋਰਨੀਅਨਸ ਕੰਪਨੀ ਜੋ ਨਵਾਰੋ ਨਾਮ ਦਾ ਬੰਦਾ ਉਹ ਓਨ ਕਰਦਾ ਹੈ, 15 ਦੇ ਕਰੀਬ ਉਹਦੇ ਕੋਲ ਪਾਵਰ ਯੂਨਿਟ ਸੀਗੇ। FMCSA ਦੇ ਸੇਫਰ ਵੈਬਸਾਈਟ ਦੇ ਮੁਤਾਬਕ FMCSA ਦਾ ਡਾਟਾ ਸ਼ੋ ਕਰਦਾ ਵੀ ਇੰਟਰ ਮੋਡਲ ਕੰਪਨੀ ਦੀ ਅਥਾਰਟੀ ਵਲੰਟੀਅਰਲੀ ਰਿਵੋਕ ਹੋ ਗਈ ਪਿਛਲੇ ਸਤੰਬਰ ਦੇ ਵਿੱਚ। ਇਹਦੀ ਜਿਹੜੀ ਇੰਸ਼ੋਰੈਂਸ ਸੀਗੀ ਉਹ ਕੈਂਸਲ ਹੋ ਗਈ ਸੀ। ਨਵਾਰੋ ਟਰੱਕਿੰਗ ਨੇ ਪਟੀਸ਼ਨ ਵੀ ਫਾਈਲ ਕੀਤੀ ਹੈਗੀ ਆ ਬੈਂਕਰਪਸੀ ਕੋਰਟ ਫॉर ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਅਕਤੂਬਰ 13 ਨੂੰ। ਨਵਾਰੋ ਟਰੱਕਿੰਗ ਦੇ ਮੁਤਾਬਕ ਉਹਨਾਂ ਨੇ ਰੈਫਰੀਜੀਰੇਟਡ ਫੂਡ ਤੇ ਫਰੈਸ਼ ਪ੍ਰੋਡਿਊਸ ਨੂੰ ਹੌਲ ਕੀਤਾ ਤੇ ਉਹਨਾਂ ਦੇ ਐਸੈਟ 5 ਲੱਖ ਤੋਂ ਲੈ ਕੇ $1 ਮਿਲੀਅਨ ਤੱਕ ਆ, ਪਰ ਲਾਇਬਿਲਟੀਆਂ ਉਹਨਾਂ ਦੀਆਂ $10 ਮਿਲੀਅਨ ਦੇ ਕਰੀਬ ਹੈਗੀਆਂ ਆ। ਕੰਪਨੀ ਜਿਹਦੇ ਕੋਲ 49 ਦੇ ਕਰੀਬ ਕ੍ਰੈਡਿਟਸ ਹੈਗੇ ਆ, ਕਹਿੰਦੇ ਵੀ ਕੋਈ ਵੀ ਹੁਣ ਫੰਡ ਡਿਸਟ੍ਰੀਬਿਊਸ਼ਨ ਜਾਂ ਅਨਸਕਿਉਰਡ ਕ੍ਰੈਡਿਟਸ ਦੇ ਲਈ ਨਹੀਂ ਅਵੇਲੇਬਲ। ਸੋ ਇਹ ਨਹੀਂ ਪਤਾ ਚੱਲਿਆ ਵੀ ਕੰਪਨੀ ਨੇ ਆਪਣਾ ਡੋਰ ਕਲੋਜ਼ ਕਰ ਦਿੱਤਾ ਹੈ ਕਿ ਨਹੀਂ, ਤੇ ਪਰ ਬਹੁਤ ਸਾਰੇ ਕੈਰੀਅਰਸ ਇਹ ਸੋਚ ਰਹੇ ਆ ਵੀ ਇਸ ਨੇ ਆਪਣੇ ਆਪਰੇਸ਼ਨ ਬੰਦ ਕਰ ਦਿੱਤੇ ਹੈਗੇ ਆ। ਜੀ। ਸਕੂਲਾਂ ਨੂੰ ਕਹਿੰਦੇ ਪਿਛਲੇ ਸਾਲ $122 ਬਿਲੀਅਨ ਜਿਹੜੇ ਉਹ ਦਿੱਤੇ ਗਏ ਸੀਗੇ ਕੋਵਿਡ ਤੋਂ ਬਾਅਦ ਦੇ ਵਿੱਚ ਦੁਬਾਰਾ ਸਕੂਲਾਂ ਨੂੰ ਚਾਲੂ ਕਰਨ ਦੇ ਲਈ। ਨਵੀਂ ਰਿਪੋਰਟ ਦੇ ਮੁਤਾਬਕ ਸਕੂਲਸ ਦੇ ਦੁਆਰਾ ਅਜੇ ਉਸ ਰਾਸ਼ੀ ਨੂੰ ਬਹੁਤਾ ਨਹੀਂ ਵਰਤਿਆ ਗਿਆ ਹੈਗਾ। ਕਈ ਸਕੂਲ ਸਿਸਟਮਸ ਥਰੂ ਆਊਟ ਐਵਰੇਜ ਦੇ ਹਿਸਾਬ ਦੇ ਨਾਲ ਸਿਰਫ ਉਹਨਾਂ ਨੇ 15% ਇਸ ਰਾਸ਼ੀ ਨੂੰ ਜਿਹੜਾ ਉਹ ਵਰਤਿਆ ਹੈ, ਜਿਹੜੀ ਫੈਡਰਲ ਫੰਡਿੰਗ ਇਹਨਾਂ ਨੂੰ ਅਲਾਟ ਕੀਤੀ ਗਈ ਸੀ ਪਿਛਲੇ ਸਾਲ ਦੇ ਵਿੱਚ। ਮਾਰਚ 2021 ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਜਿਹੜੀ ਹੁਣ ਤੱਕ ਦੀ ਜਿਹੜੀ ਫੈਡਰਲ ਗਵਰਨਮੈਂਟ ਲਾਰਜੈਸਟ ਪੂਲ ਇਸ ਰਾਸ਼ੀ ਨੂੰ ਜਿਹੜਾ ਉਹ ਅਲਾਟ ਕੀਤਾ ਸੀਗਾ ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਕੈਂਪਸਸ ਦੇ ਵਿੱਚ $122 ਬਿਲੀਅਨ ਜਿਹੜੇ ਆ ਉਹ ਇੰਜੈਕਟ ਜਿਹੜੇ ਉਹ ਕੀਤੇ
ਜਾਣੇ ਸੀਗੇ। ਸੋ ਕਹਿੰਦੇ ਆ ਵੀ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਬਹੁਤ ਜ਼ਿਆਦਾ ਅਰਜੈਂਟ ਸੀ, ਬਹੁਤ ਜ਼ਿਆਦਾ ਮੰਗ ਸੀਗੀ ਤੇ 81 ਬਿਲੀਅਨ ਉਹਨਾਂ ਨੇ 2/3 ਜਿਹੜੀ ਮਨੀ ਰਾਸ਼ੀ ਆ ਉਹ 2 ਹਫ਼ਤਿਆਂ ਦੇ ਵਿੱਚ ਹੀ ਇਹ ਸਾਈਨ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਅਲਾਟ ਕਰ ਦਿੱਤੀ ਸੀ। ਪਰ ਅਜੇ ਵੀ ਜਿਹੜੇ ਕਹਿੰਦੇ ਵੀ ਸਕੂਲ ਡਿਸਟ੍ਰਿਕਟਸ ਦੇ ਦੁਆਰਾ, ਸਕੂਲਸ ਦੇ ਦੁਆਰਾ ਇਸ ਨੂੰ ਵਰਤਿਆ ਨਹੀਂ ਗਿਆ ਹੈਗਾ। ਇਲੋਨ ਮਸਕ ਨੂੰ ਟਵਿੱਟਰ ਕੰਪਨੀ ਇਸ ਹਫ਼ਤੇ ਦੇ ਐਂਡ ਤੱਕ ਖਰੀਦਣੀ ਪਊਗੀ, ਨਹੀਂ ਤਾਂ ਉਸ ਨੂੰ ਕੋਰਟ ਦੇ ਵਿੱਚ ਜੋ ਆ ਉਹ ਡੀਲ ਕਰਨਾ ਪਊਗਾ। ਬਿਲੀਅਨੀਅਰ ਟੈਸਲਾ ਦੇ CEO ਨੂੰ ਇਸ ਸ਼ੁੱਕਰਵਾਰ ਦੇ ਸ਼ਾਮ ਦੇ 5 ਵਜੇ ਤੱਕ ਟਾਈਮ ਹੈਗਾ, ਜਿਸ ਟਾਈਮ ਦੇ ਉੱਤੇ $44 ਬਿਲੀਅਨ ਦੀ ਕੰਪਨੀ ਟਵਿੱਟਰ ਨੂੰ ਉਹ ਬਾਈ ਕਰ ਸਕਦਾ ਹੈਗਾ ਆ। ਸੋ ਨਹੀਂ ਤਾਂ ਉਹਦੇ ਉੱਤੇ ਜਿਹੜਾ ਕੇਸ ਚੱਲੂਗਾ। ਇਹ ਹਾਈ ਸਟੇਕ ਕਾਊਂਟਡਾਊਨ ਆਲਰੇਡੀ ਸ਼ੁਰੂ ਹੋ ਗਿਆ। ਮਸਕ ਨੇ ਕਿਹਾ ਵੀ ਉਹ ਕੰਪਨੀ ਨੂੰ ਜ਼ਰੂਰ ਖਰੀਦ ਲਊਗਾ, ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੋਟਸ ਨੂੰ ਲੈ ਕੇ ਵੀ ਨਕਲੀ ਅਕਾਊਂਟਸ ਨੂੰ ਲੈ ਕੇ ਦੋਨਾਂ ਦੇ ਵਿੱਚ ਐਗਰੀਮੈਂਟ ਨਹੀਂ ਹੋ ਰਿਹਾ ਸੀ। ਪਰ ਫਾਈਨਲੀ ਹੁਣ ਉਹਨਾਂ ਨੇ ਕਿਹਾ ਵੀ ਉਹ ਖਰੀਦਣ ਜਾ ਰਹੇ ਆ, ਤੇ ਇਹ ਵੀ ਇੱਕ ਦਿਨ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਸਾਡੀ ਕੰਪਨੀ ਦੀ 75% ਜਦੋਂ ਖਰੀਦ ਲਊਗਾ 75% ਕੰਪਨੀ ਦਾ ਜੋ ਸਟਾਫ ਆ ਉਹ ਉਸ ਦੀ ਛੁੱਟੀ ਕਰ ਦਿੱਤੀ ਜਾਊਗੀ, ਜੋ ਕਿ 75,000 ਦੇ ਕਰੀਬ ਬਣਦੇ ਹੈਗੇ। ਵਾਓ! ਸੋ ਚੰਗੇ ਲੋਕਾਂ ਨੂੰ ਜਿਹੜਾ ਪਿੰਕ ਸਲਿੱਪ ਆ ਉਹ ਦੇਣ ਨੂੰ ਤਿਆਰ ਜਿਹੜਾ ਇਲੋਨ ਮਸਕ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ ਯੂਐਸ ਦੇ ਜਿਹੜੇ ਹਾਊਸਿੰਗ ਆ ਉਸ ਨੂੰ ਲੈ ਕੇ ਜਿਹੜੀਆਂ ਕੁਝ ਖਬਰਾਂ ਨੇ, ਕਹਿੰਦੇ ਵੀ ਹਾਊਸ ਪ੍ਰਾਈਸਿਸ ਲਗਾਤਾਰ ਡਿੱਗ ਰਹੇ ਨੇ। 2022 ਦੇ ਦੂਜੇ ਹਾਫ ਦੇ ਵਿੱਚ ਵੀ ਘਰਾਂ ਦੀਆਂ ਪ੍ਰਾਈਸਿਸ ਜਿਹੜੀਆਂ ਉਹ ਡਿੱਗੀਆਂ ਆ। ਕਹਿੰਦੇ ਵੀ ਕਾਫੀ ਵੱਡੀਆਂ ਜਿਹੜੀਆਂ ਸਿਟੀਜ਼ ਆ ਉਹਨਾਂ ਦੇ ਵਿੱਚ ਕੂਲਿੰਗ ਆਫ, ਰੀਅਲ ਅਸਟੇਟ ਕੂਲ ਆਫ ਜਿਹੜਾ ਇਸ ਟਾਈਮ ਚੱਲ ਰਿਹਾ ਆ। ਇੱਕ ਜਿਹੜੇ ਵਾਲ ਸਟਰੀਟ ਇਕੋਨੋਮਿਸਟ ਆ ਉਹਨਾਂ ਨੇ ਅਨੁਮਾਨ ਜਿਹੜਾ ਉਹ ਲਾਇਆ, ਐਨ ਸ਼ੈਪਰਡਸਨ ਜਿਹੜੇ ਚੀਫ ਇਕਨੋਮਿਸਟ ਹੈਗੇ ਨੇ ਪੈਂਥੀਓਨ ਮੈਕਰੋ ਇਕਨੋਮਿਕਸ ਦੇ, ਉਹਨਾਂ ਨੇ ਕਿਹਾ ਵੀ 20% ਤੱਕ ਜਿਹੜੇ ਕਈ ਥਾਵਾਂ ਦੇ ਉੱਤੇ ਹਾਊਸਿੰਗ ਮਾਰਕੀਟਸ ਦੇ ਵਿੱਚ ਪ੍ਰਾਈਸ ਜਿਹੜੇ ਉਹ ਡਿੱਗ ਸਕਦੇ ਆ। ਇਸ ਦੇ ਜਿਹੜੇ ਆਲਰੇਡੀ ਕਹਿ ਸਕਦੇ ਆ ਵੀ ਨਤੀਜੇ ਜਾਂ ਇਸ਼ਾਰੇ ਆ ਉਹ ਮਿਲਣੇ ਸ਼ੁਰੂ ਹੋ ਚੁੱਕੇ ਨੇ। ਕਹਿੰਦੇ ਬੇ ਏਰੀਆ ਕੈਲੀਫੋਰਨੀਆ ਦਾ ਇੱਕ ਅਜਿਹਾ ਇਲਾਕਾ ਆਲਰੇਡੀ ਬਣ ਚੁੱਕਾ, ਇਕੱਲਾ ਇਲਾਕਾ ਆ ਜਿੱਥੇ ਸਾਲ ਦੇ ਪਹਿਲਾਂ ਨਾਲੋਂ ਪ੍ਰਾਈਸਿਸ ਆ ਉਹ ਘੱਟ ਦੇ ਉੱਤੇ ਜਿਹੜੇ ਘਰ ਵਿਕਣੇ ਸ਼ੁਰੂ ਹੋ ਚੁੱਕੇ ਆ, ਜਿੰਨੇ ਜਿਹੜੇ ਆ ਉਹ ਪਹਿਲਾਂ ਸੀਗੇ। ਸੋ ਕਹਿੰਦੇ ਵੀ ਪੈਂਡੈਮਿਕ ਵਾਲੀ ਜਿਹੜੀ ਰੀਅਲ ਅਸਟੇਟ ਮਾਰਕੀਟ ਜੋ ਬਹੁਤ ਹੌਟ ਸੀ, ਬਹੁਤ ਤੱਤੀ ਸੀ, ਹਾਈ ਇੰਟਰਸਟ ਰੇਟਸ ਦੇ ਕਰਕੇ ਉਹ ਸਾਰੇ ਚੀਜ਼ ਦੇ ਉੱਤੇ ਠੰਡਾ ਪਾਣੀ ਇੱਕ ਹਿਸਾਬ ਦੇ ਨਾਲ ਪਿਆ ਜਿਹੜਾ ਉਹ ਲੱਗ ਰਿਹਾ। ਕਹਿੰਦੇ ਇਟਸ ਇਨਐਵਿਟੇਬਲ ਆ, ਜਿਹੜੀ ਵੀ ਚੀਜ਼ ਉੱਤੇ ਨੂੰ ਜਾਈ ਜਾਂਦੀ ਉਹਨੇ ਇਵੈਂਚੁਅਲੀ ਕਦੇ ਨਾ ਕਦੇ ਜਿਹੜਾ ਥੱਲੇ ਨੂੰ ਉਹ ਆਉਣਾ ਹੀ ਆ। ਸੋ ਉਹੀ ਸਥਿਤੀ ਇਸ ਟਾਈਮ ਬੇ ਏਰੀਆ ਦੀ ਮਾਰਕੀਟ ਵਿੱਚ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਸੋ ਸਤੰਬਰ ਦੇ ਵਿੱਚ ਇਹ 9 ਕਾਉਂਟੀ ਦਾ ਜਿਹੜਾ ਇਲਾਕਾ ਬੇ ਏਰੀਆ ਜਿਸ ਨੂੰ ਮੰਨਿਆ ਜਾਂਦਾ ਆ, ਇਸ ਦੇ ਵਿੱਚ 2.5% ਤੋਂ ਵੱਧ ਓਵਰਆਲ ਐਵਰੇਜ ਪ੍ਰਾਈਸ ਘਰਾਂ ਦੀ ਜਿਹੜੀ ਉਹ ਥੱਲੇ ਗਈ ਹੈਗੀ ਆ। ਆਲਦੋ ਅਜੇ ਵੀ ਐਵਰੇਜ ਪ੍ਰਾਈਸ 1.2 ਮਿਲੀਅਨ ਦੇ ਉੱਤੇ ਜਿਹੜੀ ਉਹ ਹੈ, ਪਰ ਫਿਰ ਵੀ ਪਿਛਲੇ ਸਾਲ ਦੇ ਮੁਕਾਬਲੇ ਇਹ ਪ੍ਰਾਈਸ ਘਟਣੀ ਸ਼ੁਰੂ ਹੋ ਚੁੱਕੀ ਆ। ਅਗਲੀ ਖਬਰ ਵਿੱਚ ਚੱਲੀਏ। ਕੈਲੀਫੋਰਨੀਆ ਦੇ ਕੋਰਟ ਨੇ ਉਸ ਕ੍ਰਿਸਚੀਅਨ ਬੇਕਰ ਦੇ ਹੱਕ ਦੇ ਵਿੱਚ ਡਿਸੀਜਨ ਦੇ ਦਿੱਤਾ ਹੈ ਜਿਸ ਨੇ ਲੈਸਬੀਅਨ ਵੈਡਿੰਗ ਦੇ ਲਈ ਕੇਕ ਦੇਣ ਤੋਂ ਨਾ ਕਰ ਦਿੱਤੀ ਸੀ। ਥਾਮਸ ਮੋਰ ਸੁਸਾਇਟੀ ਨੇ ਟੈਸਟਰੀਜ਼ ਓਨਰ ਦੇ ਮਾਲਕ ਕੈਥੀ ਮਿਲਰ ਦਾ ਕੇਸ ਕਹਿੰਦੇ ਵੀ ਇਹ ਫਸਟ ਅਮੈਂਡਮੈਂਟ ਦੀ ਵਿਕਟਰੀ ਹੈਗੀ ਆ। ਕੈਲੀਫੋਰਨੀਆ ਕੋਰਟ ਨੇ ਰੂਲ ਕੀਤਾ ਆ ਕ੍ਰਿਸਚੀਅਨ ਬੇਕਰ ਦੇ ਹੱਕ ਦੇ ਵਿੱਚ। ਇਹ ਕਾਫੀ ਲੰਮੇ ਸਮੇਂ ਤੋਂ ਬੈਟਲ ਚੱਲ ਰਹੀ ਸੀ, 2017 ਤੋਂ 5 ਸਾਲ ਹੋ ਗਏ ਇਸ ਨੂੰ ਚੱਲਦੇ ਨੂੰ। ਤੇ ਇਹਦੇ ਸੰਬੰਧ ਵਿੱਚ ਥਾਮਸ ਮੋਰ ਸੁਸਾਇਟੀ ਸਪੈਸ਼ਲ ਕਾਉਂਸਲ ਚਾਰਲਿਸ ਲੀ ਮੰਦਰੀ ਉਹਨਾਂ ਨੇ ਇਹ ਕਿਹਾ ਆ ਵੀ ਇਹ ਡਿਸੀਜਨ ਦਾ ਅਸੀਂ ਵੈਲਕਮ ਕਰਦੇ ਹਾਂ। ਇਹ ਫਰੀडम ਆਫ ਪ੍ਰੈਕਟਿਸ ਹੈਗਾ ਆ, ਇਹ ਕਿਸੇ ਬੰਦੇ ਦੀ ਰਿਲੀਜਨ ਦਾ ਫਸਟ ਅਮੈਂਡਮੈਂਟ ਦੇ ਮੁਤਾਬਕ। ਤੇ ਕੈਥੀ ਮਿਲਰ ਕੇਕ ਡਿਜ਼ਾਈਨਰ ਆ ਜੋ ਕਿ ਪਪੂਲਰ ਟੇਸਟਰੀਜ਼ ਬੇਕਰੀ ਬੇਕਰਸਫੀਲਡ ਚੋਣ ਕਰਦੀ ਹੈਗੀ ਆ। ਤੇ 5 ਸਾਲਾਂ ਤੋਂ ਕੇਸ ਫਾਈਟ ਕਰ ਰਹੇ ਸੀ ਕਿਉਂਕਿ ਉਹਨਾਂ ਦੇ ਉੱਤੇ ਇੱਕ ਪਰਿਵਾਰ ਨੇ ਲਾਸੂਟ ਫਾਈਲ ਕਰਤਾ ਸੀ ਵੀ ਮੈਨੂੰ ਇਹਨਾਂ ਨੇ ਕੇਕ ਨਹੀਂ ਦਿੱਤਾ ਹੈਗਾ ਜਦੋਂ ਉਸਨੇ ਖਰੀਦਣਾ ਸੀਗਾ। ਸੋ ਉਸਨੇ ਇਹ ਕਿਹਾ ਵੀ ਅਸੀਂ ਇਸ ਟੇਸਟਰੀ ਦੇ ਉੱਤੇ ਸਾਰਿਆਂ ਨੂੰ ਪਿਆਰ ਕਰਦੇ ਹਾਂ। ਮੇਰਾ ਤੇ ਮੇਰੇ ਹਸਬੈਂਡ ਕ੍ਰਿਸਚੀਅਨ ਹੈਗੇ ਆ ਤੇ ਸਾਨੂੰ ਪਤਾ ਹੈ ਵੀ ਰੱਬ ਨੇ ਹਰ ਇੱਕ ਨੂੰ ਬਰਾਬਰ ਕ੍ਰੀਏਟ ਕੀਤਾ ਹੈਗਾ, ਹਰ ਕੋਈ ਬਰਾਬਰ ਹੈਗਾ ਆ। ਨਾ ਕਿ ਕੋਈ ਸਰਟਨ ਗਰੁੱਪ ਜੋ ਆਪਣੇ ਆਪ ਨੂੰ ਸੈਪਰੇਟ ਸਮਝਦੇ ਹੈਗੇ ਆ। ਤੇ ਅਸੀਂ ਕਹਿੰਦੇ ਵੀ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਦੇ ਰਹਾਂਗੇ।
ਜੀ, ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਜੀ। ਵੱਲ ਆ ਤੇ ਸਮਾਪਤੀ ਤੋਂ ਪਹਿਲਾਂ ਇੱਕ ਜ਼ਰੂਰ ਖਬਰ ਰਾਜਕਰਮਜੀਤ ਸਿੰਘ ਜੀ ਯੁਬਾ ਸਿਟੀ ਨਿਵਾਸੀਆਂ ਲਈ ਦੇਣੀ ਆ। ਅੱਜ ਆਪਾਂ ਨੂੰ ਰੇਡੀਓ 'ਚ ਇੱਕ ਪਰਿਵਾਰ ਵੱਲੋਂ ਕਾਲ ਆਈ ਸੀ ਵੀ ਯੁਬਾ ਸਿਟੀ ਦੇ ਵਿੱਚ ਲੁੱਟਾਂ-ਮਾਰਾਂ ਬਹੁਤ ਵੱਧ ਗਈਆਂ ਕਿਉਂਕਿ ਹੁਣ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਚੋਰ ਚੱਕੇ ਆ ਉਹਨਾਂ ਨੂੰ ਪਤਾ ਵੀ ਬਹੁਤ ਸਾਰੇ ਜਿਹੜੇ ਸਿੱਖ ਪਰਿਵਾਰ ਆ, ਪੰਜਾਬੀ ਪਰਿਵਾਰ ਉਹ ਨਗਰ ਕੀਰਤਨ ਤੇ ਗੁਰੂ ਘਰਾਂ ਨੂੰ ਜਾਂਦੇ ਆ। ਕਹਿੰਦੇ ਵੀ ਸਾਡੇ ਘਰ ਕਿਸੇ ਨੇ ਡੋਰ ਖੜਕਾਇਆ, ਕਹਿੰਦੇ ਵੀ ਅਸੀਂ ਖੋਲ੍ਹਿਆ ਨਹੀਂ, ਅਸੀਂ ਪੁੱਛਿਆ ਵੀ ਕੀ ਚਾਹੀਦਾ? ਉਹ ਕਹਿੰਦੇ ਵੀ ਸਾਡਾ ਕੰਪਿਊਟਰ ਚੋਰੀ ਹੋਇਆ ਆ ਤੇ ਲੈਪਟਾਪ ਤੇ ਉਹ ਤੁਹਾਡੇ ਘਰ ਸ਼ੋ ਹੁੰਦਾ ਆ। ਕਹਿੰਦੀ ਵੀ ਮੇਰੇ ਤਾਂ ਨਿਆਣੇ ਵੀ ਜਿਹੜੇ ਆ 8-9 ਸਾਲ ਤੋਂ ਛੋਟੇ-ਛੋਟੇ ਆ ਤੇ ਸਾਡੇ ਤਾਂ ਕੋਈ ਲਿਆਉਣ ਵਾਲਾ ਵੀ ਨਹੀਂ ਸੀ ਤੇ ਮੈਂ ਕਿਹਾ ਵੀ ਪੁਲਿਸ ਨੂੰ ਕਾਲ ਕੀਤਾ, ਕਹਿੰਦੀ ਪੁਲਿਸ ਨੂੰ ਕੀਤਾ ਪਰ ਉਹ ਆਏ ਨਹੀਂ ਹੈਗੇ ਤੇ ਕੋਈ ਥ੍ਰੈਟ ਨਹੀਂ ਹੈਗੀ, ਉਹ ਚਲੇ ਗਏ। ਪਰ ਕਹਿੰਦੀ ਸਾਡੇ ਗੁਆਂਢ 'ਚ ਕੱਲ੍ਹ ਚੋਰੀ ਹੋਈ ਹੈ ਇੱਕ ਪੰਜਾਬੀ ਪਰਿਵਾਰ 'ਚ, ਉਹਨਾਂ ਦੇ ਵੀ ਏਦਾਂ ਹੀ ਉਹਨੇ ਦੇਖਿਆ ਵੀ ਘਰ ਕੋਈ ਹੈ ਨਹੀਂ ਤੇ ਉਹ ਸਮਾਨ ਲੁੱਟ ਕੇ ਲੈ ਗਏ ਆ। ਸੋ ਜਿੰਨੇ ਵੀ ਸਾਡੇ ਸਰੋਤੇ ਯੁਬਾ ਸਿਟੀ ਦੇ ਸੁਣ ਰਹੇ ਆ, ਸਾਰੇ ਗੁਰੂ ਘਰਾਂ ਨੂੰ ਜਾਂਦੇ ਆ, ਮੇਕ ਸ਼ੋਰ ਕਰੋ ਤੁਹਾਡੇ ਘਰਾਂ ਦੇ ਵਿੱਚ ਅਲਾਰਮ ਲੱਗੇ ਹੋ ਆ ਜਾਂ ਕੈਮਰੇ ਲੱਗੇ ਆ ਜਾਂ ਕਿਉਂਕਿ ਯੁਬਾ ਸਿਟੀ 'ਚ ਪਾਪੂਲੇਸ਼ਨ ਆਪਣੀ ਕਾਫੀ ਆ ਪੰਜਾਬੀਆਂ ਦੀ, 1-2 ਗੁਆਂਢੀ ਜਾਂ ਹੋਰ ਕੋ ਗੋਰੇ ਜਾਂ ਕੋਈ ਹੋਰ ਸਾਰਿਆਂ ਨੂੰ ਦੱਸੋ ਵੀ ਇੱਕ-ਦੂਜੇ ਦਾ ਨੇਬਰਹੁੱਡ ਵਾਚ ਗਰੁੱਪ ਹੋਵੇ, ਧਿਆਨ ਰੱਖੋ। ਸੋ ਉਹਨਾਂ ਨੇ ਇਹ ਕਿਹਾ ਵੀ ਜ਼ਰੂਰ ਭਾਜੀ ਖਬਰ ਸਾਂਝੀ ਕਰ ਦਿਓ ਤਾਂ ਕਿ ਸਾਰੇ ਜਿਹੜੇ ਪਰਿਵਾਰ ਆ ਉਹ ਚੁਕੰਨੇ ਰਹਿਣ, ਕਿਤੇ ਇਹ ਨਾ ਹੋਵੇ ਵੀ ਆਪਾਂ ਗੁਰੂ ਘਰ ਨੂੰ ਗਏ ਆ ਤੇ ਮਗਰੋਂ ਫਿਰ ਕੋਈ ਏਦਾਂ ਦਾ ਜਿਹੜਾ ਸ਼ਰਾਰਤੀ ਆ ਉਹ ਘਰ ਨੂੰ ਲੁੱਟ ਕੇ ਲੈ ਜਾਏ। ਸੋ ਪੂਰੀ ਤਰ੍ਹਾਂ ਜਿਹੜੇ ਉੱਥੇ ਦੇ ਨਿਵਾਸੀ ਆ ਉਹ ਕੇਅਰਫੁਲ ਰਹਿਣ। ਜੀ, ਜੀ ਬਿਲਕੁਲ ਜੀ। ਸੋ ਇਹ ਬਹੁਤ ਧਿਆਨ ਹਿੱਤ ਰੱਖਣ ਵਾਲੀਆਂ ਜਿਹੜੀਆਂ ਇਹ ਚੀਜ਼ਾਂ ਆ। ਆਪਾਂ ਤਾਂ ਜਿਹੜੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜਿਹੜਾ ਇਹ ਕੰਮ ਕਰਦੇ ਆ, ਪਰ ਇਹਨਾਂ ਸ਼ੁਦਾਈ ਲੋਕਾਂ ਦਾ, ਬੇਵਕੂਫ ਲੋਕਾਂ ਦਾ ਜਿਹੜਾ ਉਹ ਕੁਛ ਵੀ ਜਿਹੜਾ ਉਹ ਨਹੀਂ ਪਤਾ ਲੱਗਦਾ ਵੀ ਇਹ ਕੀ ਜਿਹੜਾ ਉਹ ਕਰ ਰਹੇ ਨੇ। ਸੋ ਧਿਆਨ ਜਿਹੜਾ ਉਹ ਜੀ ਰੱਖੋ। ਇੱਥੋਂ ਤੱਕ ਕਿ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਆ, ਹਮੇਸ਼ਾ ਹੀ ਜਿਹੜਾ ਇਹ ਚੀਜ਼ਾਂ ਦਾ ਜਿਹੜਾ ਧਿਆਨ ਆ ਉਹ ਰੱਖਿਆ ਵੱਧ ਤੋਂ ਵੱਧ ਜਾਵੇ। ਤੇ ਨਾਲ ਹੀ ਆਪਾਂ ਦੱਸ ਜਾਈਏ ਇਸ ਮੌਕੇ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਹਾਂ, ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ 43ਵੇਂ ਮਹਾਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਟੈਰਾ ਬਿਊਨਾ ਯੁਬਾ ਸਿਟੀ ਤੋਂ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਚੱਲ ਰਿਹਾ ਆ। ਜਿਹੜੇ ਅਜੇ ਜਿਹੜਾ ਆ ਉਹ ਨਹੀਂ ਜੁੜੇ ਤਾਂ ਉਹ ਉੱਥੇ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਉਹ ਜੁੜਨ ਤੇ ਇਸ ਲਾਈਵ ਕਵਰੇਜ ਨੂੰ ਉੱਥੋਂ ਦੇ ਜਿਹੜੇ ਸ਼ਾਮ ਦੇ ਦੀਵਾਨ ਆ ਉਹਨਾਂ ਨੂੰ ਜਿਹੜਾ ਉਹ ਸਰਵਣ ਜਿਹੜਾ ਉਹ ਕਰ ਸਕਦੇ ਨੇ। ਬਾਕੀ ਜਿਹੜਾ ਦਰਬਾਰ ਸਾਹਿਬ ਵਿਖੇ ਦੀਵਾਲੀ ਦਾ ਸਮਾਗਮ ਹੋ ਕੇ ਹਟਿਆ, ਉਹਨਾਂ ਦੀਆਂ ਵੀਡੀਓਜ਼ ਵੀ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਪਈਆਂ ਨੇ। ਉੱਥੇ ਵੀ ਜਿਹੜਾ ਤੁਸੀਂ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਢਾਡੀ ਦਰਬਾਰ, ਕਵੀ ਦਰਬਾਰ, ਕਵਿਸ਼ਰੀਆਂ ਜਿਹੜੀਆਂ ਹੋਈਆਂ ਆ ਉਹ ਸਾਰਾ ਕੁਛ ਉੱਥੇ ਸੁਣ ਦੇਖ ਸਕਦੇ ਹੈਗੇ ਆ। ਤੇ ਹੁਣ ਜਾਣ ਤੋਂ ਪਹਿਲਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਅੱਜ 400 ਤੇ 17 ਪੁਆਇੰਟ ਵੱਧ ਕੇ 31,500 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 44 ਪੁਆਇੰਟ ਵਧੇ 3797 ਤੇ ਨੈਸਡੈਕ ਦੇ ਵਿੱਚ 92 ਪੁਆਇੰਟ ਵੱਧ ਕੇ 10,953 ਤੇ ਬੰਦ ਹੋਇਆ। ਸੋਨੇ ਦਾ ਭਾਅ $1656 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $84 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ 4.23% ਦੇ ਉੱਤੇ ਰਹੀ ਹੈ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 19,313 ਤੇ ਇਥੀਰੀਅਮ $1341 ਦੇ ਬਰਾਬਰ ਚੱਲ ਰਿਹਾ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 16 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।